ਨਿੱਕੇ ਨਿੱਕੇ ਥੋੜੇ ਥੋੜੇ ਛਪਾ ਰਹੇ ਹਾਂ ਕਿ ਜਿਹੜਾ ਤੁਸੀਂ 2-4 ਮਿੰਟ ਦੇ ਵਿੱਚ ਪੜ੍ਹ ਲਵੋ, ਦੈਟਸ ਇਟ, ਤੁਹਾਨੂੰ ਪਤਾ ਲੱਗ ਜਾਏ ਇਸ ਚੀਜ਼ ਬਾਰੇ। ਮੁਹੰਮਦ ਖਾਨ ਗੁੱਜਰ ਹੈ, ਸਰਦਾਰ ਸ਼ੇਰਬਾਜ਼ ਹੈ, ਖਾਨ ਬਾਸੀ ਜੀ ਆ, ਸਰਦਾਰ ਕਾਲੇ ਖਾਂ, ਗੁੱਜਰ ਕਾਸਮ ਖਾਨ। ਤੁਸੀਂ ਸਾਡੇ ਨਾਲ ਇਹਨਾਂ ਨੰਬਰਾਂ 'ਤੇ ਰਾਬਤਾ ਕਰਨਾ। ਤੁਹਾਨੂੰ ਅਸੀਂ PDF ਵੀ ਦੇਵਾਂਗੇ, ਤੁਸੀਂ ਆਪ ਵੀ ਪੜ੍ਹਨੇ ਨੇ, ਆਪਣੇ ਬੱਚਿਆਂ ਨੂੰ ਵੀ ਪੜ੍ਹਾਉਣੇ ਨੇ। ਅਸੀਂ ਤਰੀਖ ਨੂੰ ਬੜਾ ਸ਼ਾਰਟ ਕਰਕੇ ਤੇ ਅਹਿਮ ਚੀਜ਼ਾਂ ਕੱਢ ਕੇ ਲੈ ਕੇ ਆਏ ਹਾਂ ਤਾਂ ਕਿ ਸਾਡੀ ਲੁਕਾਈ ਦੀ ਜੁੜਤ ਬਣੇ। ਇਹ ਸਾਡੇ ਇਮਰਾਨ ਭਾਜੀ ਨੇ, ਹਾਰਸ ਵੀਰ ਨੇ, ਰਾਣਾ ਸਜਾਦ, ਸਾਰੀ ਦੇਣ ਇਮਰਾਨ ਭਾਜੀ ਦੀ ਆ। ਉਹ ਸਾਰੇ ਕੰਮ ਕਰਦੇ ਨੇ। ਕੁਝ ਕੁ ਬੰਦੇ ਕੀ ਕਰ ਰਹੇ ਨੇ, ਉਹ ਚਾਹੁੰਦੇ ਨੇ ਕਿ ਇਹਨੂੰ ਅਸੀਂ ਇਹ ਸਾਰੀ ਤਰੀਖ ਇਵੇਂ ਚੁੱਕ ਕੇ ਨਾ ਤੇ ਥੱਲੇ ਆਪਣੀਆਂ ਤਨਜ਼ੀਮਾਂ ਦੇ ਆਪਣੇ ਲੋਗੋ ਲਵਾ ਕੇ ਤੇ ਅਸੀਂ ਇਹ ਲੁਕਾਈ ਦੇ ਵਿੱਚ ਵੰਡੀਏ ਤਾਂ ਕਿ ਸਾਡਾ ਨਾਂ ਹੋ ਜਾਵੇ ਕਿ ਇਹ ਰਿਸਰਚ ਅੱਡੀ ਹੈ। ਯਾਰ ਇਹ ਕੰਮ ਨਾ ਕਰਿਆ ਕਰੋ, ਇਹ ਤਾਂ ਡਾਕਾ ਹੋ ਜਾਂਦਾ ਨਾ। ਕੀ ਚਾਹੁੰਦੇ ਜੇ ਕਿ ਤੁਸੀਂ ਸਾਰਾ ਕੁਝ ਸਾਡਾ ਚੁੱਕ ਕੇ ਕਾਪੀ ਕਰਕੇ ਉੱਤੇ ਆਪਣੀ ਤੁਸੀਂ ਲੋਗੋ ਛਪਵਾ ਕੇ ਤੁਸੀਂ ਬੱਲੇ ਬੱਲੇ ਕਰ ਲਓ। ਯਾਰ ਇੰਜ ਨਹੀਂ, ਆਪ ਰਿਸਰਚ ਕਰੋ। ਹਾਂਜੀ, अस्सलाम वालेकुम ਤੇ ਸਤਿ ਸ਼੍ਰੀ ਅਕਾਲ। ਕਿੱਦਾਂ ਪੰਜਾਬੀਓ, ਕੀ ਹਾਲ ਚਾਲ? ਤਗੜੇ ਹੋ ਸਾਰੇ ਭਰਾ? ਮੇਰੇ ਹੱਥ ਦੇ ਵਿੱਚ ਇਹ ਬਰੋਸ਼ਰ ਨੇ, ਸਟੀਕਰ ਨੇ, ਔਰ ਇਹ ਵੱਡਾ ਜਿਹੜਾ ਹੈ ਇਹ ਹੈ ਕੈਲੰਡਰ। ਇਹ ਪੰਜਾਬੀ ਜ਼ੁਬਾਨ ਦੀ ਤਾਰੀਖ ਬਾਰੇ ਤੇ ਪੰਜਾਬੀ ਦੇਸੀ ਮਹੀਨਿਆਂ ਦੇ ਨਾਂ ਤੇ ਅੰਗਰੇਜ਼ੀ ਮਹੀਨਿਆਂ ਦੇ ਨਾਂ ਤੇ ਅਰਬੀ ਮਹੀਨਿਆਂ ਦੇ ਨਾਂ ਅਸੀਂ ਲਿਖ ਕੇ ਇਹ ਕੈਲੰਡਰ 2023 ਦੇ ਵਿੱਚ ਛਪਾਇਆ ਸੀ ਤੇ ਐਤਕੀ ਅਸੀਂ ਆਹ ਛਪਾਏ ਨੇ ਬਰੋਸ਼ਰ। ਇਹਨਾਂ ਬਾਰੇ ਮੈਂ ਤੁਹਾਨੂੰ ਮੁਕੰਮਲ ਜਾਣਕਾਰੀ ਦਿੰਦਾ ਔਰ ਇਹਦੇ ਵਿੱਚ ਕੀ ਲਿਖਿਆ ਉਹ ਪੜ੍ਹ ਕੇ ਦੱਸਣਾ ਔਰ ਇਹ ਕਿੱਦਾਂ ਉਹ ਵੀ ਤੁਹਾਨੂੰ ਦੱਸਣਾ। ਤੇ ਤੁਹਾਨੂੰ ਪਹਿਲਾਂ ਮੋਟੀ ਗੱਲ ਮੈਂ ਕੈਲੰਡਰ ਬਾਰੇ ਮਾੜੀ ਜੀ ਦੱਸ ਦਿਆਂ। ਇਹ 5 ਸਫ਼ੇ ਦਾ ਕੈਲੰਡਰ ਅਸੀਂ 2023 ਦੇ ਵਿੱਚ ਛਪਵਾਇਆ ਸੀ ਤੇ 2023 'ਚ ਤੁਹਾਨੂੰ ਯਾਦ ਹੋਣਾ, ਤੁਸੀਂ ਜਿਹੜੇ ਵੀਰ ਮੇਰੇ ਨਾਲ ਜੁੜੇ ਆ ਪੱਕੇ, ਉਹਨਾਂ ਨੂੰ ਪਤਾ ਹੋਊਗਾ ਕਿ ਆਪਾਂ ਸਕੂਲਾਂ 'ਚ, ਕਾਲਜਾਂ 'ਚ, ਮਦਰਸਿਆਂ 'ਚ, ਮਸਜਿਦਾਂ 'ਚ, ਬਾਰ ਸ਼ੌਪ 'ਤੇ, ਕਰਿਆਨੇ ਦੀ ਦੁਕਾਨ 'ਤੇ, ਪਰਚੂਨ ਦੀਆਂ ਦੁਕਾਨਾਂ 'ਤੇ, ਅੱਡਿਆਂ 'ਤੇ, ਜਿੱਥੇ ਕਿਤੇ ਲੋਕਾਈ ਦਾ ਬਹਿਣਾ ਖਲੋਣਾ, ਉੱਥੇ ਆਪਾਂ ਕੈਲੰਡਰ ਲੋਕਾਂ ਨੂੰ ਵੰਡੇ ਵੀ ਸੀ ਔਰ ਉਹਨਾਂ ਜਗ੍ਹਾ 'ਤੇ ਲਾਏ ਵੀ ਸੀ ਤਾਂ ਕਿ ਕੋਈ ਵਿਹਲਾ ਬੈਠਾ ਬੰਦਾ ਉਹ ਕੈਲੰਡਰ 'ਤੇ ਨਾਲੇ ਤਾਂ ਡੇਟ, ਤਰੀਕ, ਮਹੀਨਾ ਵੇਖੇ ਤੇ ਨਾਲੇ ਜਿਹੜੀ ਪੰਜਾਬ ਦੀ ਤਰੀਖ ਹੈ ਉਹ ਸਾਰੀ ਇਹਦੇ 'ਤੇ ਵੇਖੇ। ਉਹ ਪੜ੍ਹੇ, ਉਹਨੂੰ ਪੰਜਾਬੀਅਤ ਬਾਰੇ ਪਤਾ ਲੱਗੇ ਕਿ ਸਾਡੀ ਤਰੀਖ ਕੀ ਆ, ਸਾਡਾ ਅੱਜ ਕੱਲ੍ਹ ਮੁਕੱਦਮਾ ਕੀ ਆ, ਸਾਡੀ ਬੋਲੀ, ਸਾਡਾ ਕਲਚਰ, ਸਾਡਾ ਵਿਰਸਾ ਕਿੱਥੇ ਖਲੋਤਾ ਹੋਇਆ, ਸਹਿਕਦਾ ਪਿਆ, ਆਖਰੀ ਸਾਹਾਂ 'ਤੇ ਆ। ਬਚਾਉਣ ਦੀ ਇੱਕ ਕੋਸ਼ਿਸ਼ ਕੀਤੀ ਸੀ। ਇਹਦੇ 'ਤੇ ਲਿਖਿਆ ਕਿ ਪੰਜਾਬੀ ਸਿੱਖਾਂ ਦੀ ਜ਼ੁਬਾਨ ਹੈ। ਇਹਦੇ ਬਾਰੇ ਜਿਹੜੇ ਮੋਟੇ ਸਵਾਲ ਸਾਡੇ ਦਿਮਾਗਾਂ ਦੇ ਵਿੱਚ ਸੀ, ਪੰਜਾਬੀ ਜ਼ੁਬਾਨ ਦੇ ਲਹਿਜੇ ਤੇ ਇਹਨਾਂ ਦੇ ਨਾਂ ਆ ਅਸੀਂ ਨਾਲ ਨਕਸ਼ਾ ਬਣਾ ਕੇ ਪੂਰਾ ਪੰਜਾਬ ਦਾ ਤੇ ਲਹਿਜੇ ਜਿਹੜੇ ਸਾਰੇ ਪੰਜਾਬ ਨੂੰ ਇਕੱਠਾ ਕਰਕੇ ਜਿਹੜੇ ਲਹਿਜੇ ਬਣਦੇ ਨੇ ਪੰਜਾਬੀ ਜ਼ੁਬਾਨ ਦੇ, ਜਿਵੇਂ ਮੁਲਤਾਨੀ, ਰਿਆਸਤੀ, ਡੇਰਵੀ, ਭੋਲਪੁਰੀ, ਹਿੰਦਕੋ ਤੇ ਹੋਰ ਜਿੰਨੇ ਵੀ ਅੱਜ ਕੱਲ੍ਹ ਲਹਿਜਿਆਂ ਨੂੰ ਜ਼ੁਬਾਨਾਂ ਬਣਾ ਕੇ ਸਾਡੇ ਇੱਥੇ ਮੁਕੱਦਮੇ ਇਕੱਠੇ ਕੀਤੇ ਜਾ ਰਹੇ ਨੇ। ਸਮਝ ਆਈ ਨਾ? ਔਰ ਉਸ ਤੋਂ ਇਲਾਵਾ ਇਹ ਦਿਨ, ਤਰੀਕ ਸਾਰਾ ਫੱਗਣ, ਚੇਤਰ, ਵਿਸਾਖ, ਜੇਠ, ਹਾੜ ਇਹ ਲਿਖੇ ਸਨ। ਔਰ ਇਹਨਾਂ 'ਤੇ ਅੱਗੇ ਪੰਜਾਬੀ ਕੌਮ ਦੀ ਮੁਕਤਸਰ ਤਰੀਖ, ਇਹ ਪੰਜਾਬ ਨੈਸ਼ਨਲ ਮੂਵਮੈਂਟ ਆਪਣੀ ਸਾਡੀ ਜਮਾਤ ਹੈ ਉਹਦੇ ਲੋ ਛਪਾਏ ਸਨ ਅਸੀਂ। ਤੇ ਆਹ ਤੁਸੀਂ ਵੇਖ ਸਕਦੇ ਹੋ ਹੜੱਪਾ ਸਿਵਲਾਈਜੇਸ਼ਨ ਦੀ ਤਸਵੀਰ ਕਿ ਪੰਜਾਬ ਕਿੰਨੇ ਹਜ਼ਾਰ ਸਾਲ ਪੁਰਾਣਾ ਤੇ ਪੰਜਾਬੀ ਬੋਲੀ ਕਿੰਨੇ ਹਜ਼ਾਰ ਸਾਲ ਪੁਰਾਣੀ ਹੈ। ਇਹ ਵੀ ਇਹਨਾਂ ਕੈਲੰਡਰਾਂ ਦੇ ਉੱਤੇ ਅਸੀਂ ਲਿਖ ਕੇ ਦਿੱਤਾ ਸੀ। ਇਹ ਸਾਰੇ ਸ਼ਾਹਮੁਖੀ ਦੇ ਵਿੱਚ ਛੁਪਾਏ ਸੀ। ਅੰਗਰੇਜ਼ ਦੇ ਖਿਲਾਫ ਪੰਜਾਬੀ ਕੌਮ ਦੀ ਮਜ਼ਾਮਤ ਤੇ 1857 ਦੀ ਜੰਗੇ ਆਜ਼ਾਦੀ ਦੇ ਵਿੱਚ ਰਾਏ ਅਹਿਮਦ ਖਾਂ ਖਰਲ ਦਾ ਕਿਰਦਾਰ, ਬਾਕੀ ਚੀਜ਼ਾਂ ਨਾਲ ਫੋਟੋਆਂ ਵੀ ਲਾ ਕੇ ਅਸੀਂ ਸਾਰਾ ਜਿਹੜਾ ਨਹੀਂ ਇਹ ਦੱਸਿਆ ਸੀ। ਤੇ ਇਸ ਤੋਂ ਇਲਾਵਾ ਇਹਦੇ 'ਤੇ ਅਸੀਂ ਲਿਖਿਆ ਸੀ ਕਿ ਪੰਜਾਬੀ ਅਦਬ ਬਾਰੇ ਤੇ ਪੰਜਾਬੀ ਦੁਨੀਆ ਦੀ ਮਤਲਬ ਮੁਕੰਮਲ ਇੱਕ ਤਹਿਜ਼ੀਬ ਹੈ ਤੇ ਪੰਜਾਬੀ ਤਲੀਮੀ ਅਦਬ ਜਿਹੜਾ ਹੈਗਾ ਉਹਦੇ ਬਾਰੇ ਸਾਰੀ ਮਾਲੂਮਾਤ ਦਿੱਤੀ ਸੀ। ਨਾਲ ਬਜ਼ੁਰਗਾਂ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਲਾ ਕੇ, ਜਿਨ੍ਹਾਂ ਨੇ ਪੰਜਾਬ ਦਾ ਅਦਬ ਲਿਖਿਆ। ਟੈਕਸਲਾ ਯੂਨੀਵਰਸਿਟੀ ਦੀ ਫੋਟੋ, ਇਹ ਸਾਰਾ ਮਤਲਬ ਇੱਕ ਅਸੀਂ PDF ਵੀ ਸੈਂਡ ਕੀਤੇ ਸੀ। ਇਸ ਤੋਂ ਬਾਅਦ ਸਾਡੀ ਜਮਾਤ ਪੰਜਾਬ ਨੈਸ਼ਨਲ ਮੂਵਮੈਂਟ ਜਿਹੜੀ ਅਸੀਂ ਕੁਰਾਨ ਪਾਕ ਦਾ ਪੰਜਾਬੀ ਤਰਜਮਾ ਵੀ ਕਰਵਾਇਆ ਔਰ ਉਹ ਵੀ ਲੁਕਾਈ ਤੱਕ ਪੜ੍ਹਾਇਆ ਮਸਜਿਦਾਂ ਦੇ ਵਿੱਚ ਔਰ ਸਾਰਾ ਨਾ ਮਤਲਬ ਕੁਰਾਨ ਪਾਕ ਪ੍ਰੋਪਰ ਛਪਵਾਏ ਤਰਜਮੇ ਦੇ ਵਿੱਚ ਔਰ ਉਹਦੀ ਰਿਕਾਰਡਿੰਗ ਜਿਹੜੀ ਉਹ ਵੀ ਕਰਵਾਈ ਕਿਸੇ ਹੱਦ ਤੱਕ। ਤੇ ਇਹ ਸਾਰੀਆਂ ਚੀਜ਼ਾਂ, ਇਹਨਾਂ ਦਾ ਮਕਸਦ ਕੀ ਆ ਹੁਣ ਮੈਂ ਤੁਹਾਨੂੰ ਦੱਸਣਾ ਕਿ ਅਸੀਂ 2025 ਦੇ ਵਿੱਚ ਬਰੋਸ਼ਰ ਛਪਾਏ ਨੇ, ਸਟੀਕਰ ਛਪਾਏ ਨੇ। ਉਹਦੇ ਵਿੱਚ ਵੀ ਪੰਜਾਬ ਦੀ ਤਾਰੀਖ ਬਾਰੇ ਤੇ ਪੰਜਾਬੀ ਬੋਲੀ ਬਾਰੇ, ਪੰਜਾਬੀ ਲਹਿਜਿਆਂ ਬਾਰੇ, ਪੰਜਾਬ ਦੀਆਂ ਜਿਹੜੀਆਂ ਵੰਡਾਂ ਨੇ ਖਿੱਤੇ ਵਾਈਜ਼ ਜਿਵੇਂ ਮਾਝਾ, ਮਾਲਵਾ, ਦੁਆਬਾ, ਉਹਦੇ ਬਾਰੇ ਅਸੀਂ ਉਹ ਸਾਰੀ ਜਾਣਕਾਰੀ ਵਿੱਚ ਦਿੱਤੀ ਆ। ਉਹ ਮੈਂ ਤੁਹਾਨੂੰ ਵਿਖਾਉਣਾ, ਥੱਲੇ ਰੱਖਿਆ ਮੈਂ, ਇਹ ਆ ਤੁਸੀਂ ਵੇਖ ਸਕਦੇ ਹੋ। ਠੀਕ ਹੈ, ਇਹ ਅੱਗੇ ਸੀ ਸ਼ਾਹਮੁਖੀ ਦੇ ਵਿੱਚ। ਠੀਕ ਹੈ, ਉਹ ਸਾਰਾ ਸ਼ਾਹਮੁਖੀ ਦੇ ਵਿੱਚ ਸੀ, ਲੇਕਿਨ ਇਹ ਅਸੀਂ 2-3 ਸਫ਼ੇ ਦਾ ਛਪਵਾਇਆ ਤੇ ਇਹ ਅਸੀਂ ਛਪਵਾਇਆ ਨਾਲ ਇੰਗਲਿਸ਼ ਵੀ ਛਪਵਾਈ ਹੈ ਤੇ ਸ਼ਾਹਮੁਖੀ ਵੀ ਛਪਵਾਈ ਹੈ ਤਾਂ ਕਿ ਜਿਹੜੇ ਵੀਰਾਂ ਨੂੰ ਬਹਾਨਾ ਬਣਾਉਂਦੇ ਨੇ ਕਿ ਸਾਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਅਸੀਂ ਉਹਨਾਂ ਵਾਸਤੇ ਇੰਗਲਿਸ਼ ਕਰ ਦਿੱਤੀ ਹੈ। ਤੇ ਹੁਣ ਸਕੂਲਾਂ ਦੇ ਵਿੱਚ ਹੋ ਗਈਆਂ ਨੇ ਛੁੱਟੀਆਂ। ਮੇਰਾ ਇਹ ਇਰਾਦਾ ਸੀ ਕਿਉਂਕਿ ਸਾਡੀ ਜਿਹੜੀ ਨਵੀਂ ਪਨੀਰੀ ਹੈ ਨਾ, ਅੱਗੇ ਆ ਕੇ ਉਹਨਾਂ ਹੀ ਸਾਂਭਣਾ। ਅਸੀਂ ਤਾਂ ਰਹਿਣਾ ਕੋਈ ਨਹੀਂ ਇੱਥੇ, ਵੱਡੇ ਨਹੀਂ ਰਹਿ ਤੇ ਅਸੀਂ ਕਿੱਥੇ ਰਹਿਣਾ।
ਸੋਚਿਆ ਹੈ ਕਿ ਉਹਨਾਂ ਜਵਾਕਾਂ ਤੱਕ ਇਹ ਬਰੋਸ਼ਰ, ਜਿੱਦਾਂ ਪਹਿਲੇ ਸਕੂਲਾਂ ਦੇ ਵਿੱਚ ਮੈਂ ਦੇ ਕੇ ਆਇਆ ਸੀ ਵੀ ਇਹ ਕਲਾਸ ਦੇ ਇੱਕ ਮੋਨੀਟਰ ਨੂੰ ਇੱਕ ਕੈਲੰਡਰ ਦੇਤਾ ਵੀ ਤੂੰ ਇਹ ਡੇਲੀ ਜਦੋਂ ਤਫਰੀਹ ਹੋਣੀ ਆ ਆਪਣੀ ਕਲਾਸ ਨੂੰ ਪੜ੍ਹ ਕੇ ਸੁਣਾਉਣਾ। ਫਿਰ ਸਕੂਲ ਦੇ ਵਿੱਚ ਲਾਇਆ ਸੀ ਤੇ ਮਾਸਟਰਾਂ ਨੂੰ ਕਿਹਾ ਸੀ ਕਿ ਬੱਚਿਆਂ ਸਾਰਿਆਂ ਨੂੰ ਤੁਸੀਂ ਕਹਿਣਾ ਕਰਨਾ ਵੀ ਇੱਥੇ ਆ ਕੇ ਪੜ੍ਹਿਆ ਕਰਨ, ਸਾਹਮਣੇ ਅਸੀਂ ਉੱਥੇ ਲਵਾ ਦਿੱਤੇ ਸੀ, ਮੈਂ ਆਪ ਖੁਦ ਜਾ ਕੇ। ਇਸੇ ਤਰ੍ਹਾਂ ਬਰੋਸ਼ਰ ਦਾ ਵੀ ਮੇਰਾ ਜ਼ਿਹਨ ਸੀ ਕਿ ਮੈਂ ਕਲਾਸਾਂ 'ਚ ਜਾ ਕੇ, ਸਕੂਲਾਂ 'ਚ ਜਾ ਕੇ, ਮਦਰਸਿਆਂ 'ਚ, ਮਸੀਤਾਂ 'ਚ ਜਾ ਕੇ ਇਹ ਬੱਚਿਆਂ ਨੂੰ ਵੰਡ ਕੇ ਆਵਾਂ। ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ। ਤੇ ਇਹ ਸਾਰੇ ਅਸੀਂ ਛਪਵਾਏ ਨੇ ਔਰ ਇਹਦੇ ਵਿੱਚ ਜਿਹੜੀ ਤਾਰੀਖ ਲਿਖੀ ਹੋਈ ਹੈ ਪੰਜਾਬੀ ਜ਼ੁਬਾਨ ਦੀ, ਉਹ ਔਰ ਇਹਦੇ ਵਿੱਚ ਕੋਈ ਚੇਂਜਿੰਗ ਅਸੀਂ ਕੀਤੀ ਹੈ। ਪਹਿਲੇ ਜਿਹੜੇ ਹੈ ਸਨ ਆਪਣੇ ਕੈਲੰਡਰ, ਉਹਨਾਂ ਦੇ ਵਿੱਚ ਕੁਝ ਸਵਾਲ ਜਿਹੜੇ ਸਨ ਉਹ ਨਹੀਂ ਸੀ, ਜਿਹੜੀ ਸਾਡੀ ਲੁਕਾਈ ਦੇ ਦਿਮਾਗ ਦੇ ਵਿੱਚ ਨੇ, ਕਿ ਜਿਵੇਂ ਲੋਕ ਕਹਿੰਦੇ ਨੇ ਕਿ ਤੁਸੀਂ ਹਮੇਸ਼ਾ ਸਿੱਖਾਂ ਦੀ ਜਾਂ ਸਿੱਖ ਜੰਗਜੂਆਂ ਦੀ ਗੱਲ ਕਰਦੇ ਹੋ ਕਿ ਮੁਸਲਿਮ ਜੰਗਜੂ ਕੋਈ ਨਹੀਂ ਸੀ, ਕਿ ਕੋਈ ਰਾਜਪੂਤਾਂ ਦਾ, ਮੁਸਲਿਮ ਰਾਜਪੂਤਾਂ ਦਾ, ਕੋਈ ਮੁਸਲਿਮ ਜੱਟਾਂ ਦਾ, ਕੋਈ ਮੁਸਲਿਮ ਅਰਾਈਆਂ ਦਾ, ਕੋਈ ਮੁਸਲਿਮ ਖੋਖਰਾਂ ਦਾ। ਇੱਕ ਸਾਡੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਕਨਸੈਪਟ ਨਾ, ਮੈਂ ਇਸ ਚੀਜ਼ ਨੂੰ ਮੰਨਦਾ ਨਹੀਂ। ਮੈਂ ਕਹਿੰਦਾ ਪੰਜਾਂ ਪਾਣੀਆਂ ਦੇ ਬੁੱਕਲ 'ਚ ਰਹਿਣ ਵਾਲਾ ਬੰਦਾ ਉਹ ਪੰਜਾਬੀ ਹੈ, ਉਹ ਚਾਹੇ ਹਿੰਦੂ ਹੈ, ਸਿੱਖ ਹੈ, ਕ੍ਰਿਸਚਨ ਹੈ, ਕੋਈ ਵੀ ਉਹ ਪੰਜਾਬੀ ਹੈ। ਅਸੀਂ ਉਹਨੂੰ ਪੰਜਾਬੀ ਮੰਨਦੇ ਹਾਂ। ਤੇ ਸਾਡੀ ਧਰਤੀ ਤੋਂ ਉੱਠਣ ਵਾਲਾ, ਸਾਡੀ ਧਰਤੀ ਨੂੰ ਰੀਪ੍ਰਜੈਂਟ ਕਰਨ ਵਾਲਾ ਬੰਦਾ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ ਉਹ ਸਾਡੇ ਵਾਸਤੇ ਹੀਰੋ ਹੈ, ਅਸੀਂ ਉਹਨੂੰ ਮੰਨਦੇ ਹਾਂ। ਲੇਕਿਨ ਸਾਡੀ ਢੇਰ ਸਾਰੀ ਲੁਕਾਈ ਜਿਹੜੀ ਇਸ ਚੀਜ਼ ਤੋਂ ਮੂੰਹ ਮੋੜਦੀ ਹੈ। ਸੋ ਸਾਨੂੰ ਉਹਨਾਂ 'ਤੇ ਗੁੱਸਾ ਵਿਖਾਉਣ ਦੀ ਬਜਾਏ ਜਾਂ ਉਹਨਾਂ ਨੂੰ ਮਾੜਾ ਚੰਗਾ ਬੋਲਣ ਦੀ ਬਜਾਏ ਅਸੀਂ ਇਹ ਤਰਤੀਬ ਲਾਈ ਕਿ ਅਸੀਂ ਖੋਜ ਕਰਕੇ ਬੜੀ ਵਧੀਆ ਤਰੀਕੇ ਨਾਲ ਬੜੀਆਂ ਪੁਰਾਣੀਆਂ ਕਿਤਾਬਾਂ ਦੇ ਵਿੱਚੋਂ ਸਿਆਣੇ ਸੂਝਵਾਨਾਂ ਨੂੰ ਮਿਲ ਕੇ, ਪੰਜਾਬ ਨੈਸ਼ਨਲ ਮੂਵਮੈਂਟ ਦੇ ਆਗੂਆਂ ਨੇ, ਅਸੀਂ ਸਾਰਿਆਂ ਨੇ, ਇਮਰਾਨ ਭਾਜੀ, ਹਰਸਵੀਰ ਨੇ, ਰਾਣਾ ਸਜਾਦ ਸਾਹਿਬ, ਅਸੀਂ ਫਿਰ ਇਹ ਛਪਵਾਏ ਬਰੋਸ਼ਰ। ਇਹਦੇ ਵਿੱਚ ਜਿਹੜੇ ਮੁਸਲਿਮਸ ਹੀਰੋ ਨੇ ਉਹ ਕਿਸੇ ਵੀ ਜ਼ਾਤ ਬਰਾਦਰੀ ਨਾਲ, ਖੋਖਰ ਕਰ ਲਓ, ਜੱਟ ਕਰ ਲਓ, ਰਾਜਪੂਤ ਕਰ ਲਓ, ਗੁੱਜਰ ਕਰ ਲਓ, ਖਰਲ ਕਰ ਲਓ, ਉਹ ਅਸੀਂ ਇਹਦੇ ਵਿੱਚ ਉਹ ਵੀ ਐਡ ਕੀਤੇ ਨੇ। ਔਰ ਕੁਝ ਕੁ ਹੋਰ ਸਵਾਲ ਜਿਹੜੇ ਸਾਡੇ ਲੋਕਾਂ ਦੇ ਕਰਦੇ ਕਹਿੰਦੇ ਹੁੰਦੇ ਸੀ ਕਿ ਪੰਜਾਬ ਨੇ ਕੋਈ ਸਾਇੰਸਦਾਨ ਪੈਦਾ ਨਹੀਂ ਕੀਤਾ, ਪੰਜਾਬ ਨੇ ਕੋਈ ਫਲਾਸਫਰ ਪੈਦਾ ਨਹੀਂ ਕੀਤਾ, ਉਹਨਾਂ ਦੇ ਵੀ ਅਸੀਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਹਨਾਂ ਦੇ ਵੀ ਲਿਖਿਆ ਹੋਇਆ। ਠੀਕ ਹੈ, ਸ਼ਾਇਦ ਤੁਹਾਨੂੰ ਨਜ਼ਰ ਅਗਰ ਆਉਂਦਾ ਹੋਵੇ ਤਾਂ ਮੈਂ ਬਾਕੀ ਤਸਵੀਰ ਲਾ ਦੂੰਗਾ ਉੱਤੇ। ਤੇ ਇਹ ਅਸੀਂ ਲਿਖਿਆ ਇਹਦੇ ਵਿੱਚ ਤਾਂ ਕਿ ਸਾਡੇ ਲੋਕਾਂ ਨੂੰ ਇਸ ਚੀਜ਼ ਬਾਰੇ ਅਗਾਹੀ ਮਿਲੇ, ਕਿਉਂਕਿ ਜਵੇਦ ਚੌਧਰੀ ਵਰਗੇ ਬੰਦੇ ਤੇ ਵੱਡੇ ਵੱਡੇ ਚੈਨਲ ਤੇ ਹਮੇਸ਼ਾ ਅਸੀਂ ਰੀਲਾਂ ਵੇਖਦੇ ਰਹਿੰਦੇ ਹਾਂ, ਪ੍ਰੋਗਰਾਮ ਸੁਣਦੇ ਰਹਿੰਦੇ ਹਾਂ ਕਿ ਪੰਜਾਬ ਨੇ ਕਦੀ ਕੁਛ ਕੀਤਾ ਹੀ ਨਹੀਂ। ਪੰਜਾਬ ਨੇ ਜੋ ਕੀਤਾ, ਹਮਲਾਵਰਾਂ ਦੇ ਅੱਗੇ ਪੰਜਾਬ ਲੇਟਿਆ, ਪੰਜਾਬ ਬੁਜ਼ਦਿਲ ਹੈ, ਪੰਜਾਬ ਦਲੇਰ ਨਹੀਂ ਆ, ਪੰਜਾਬ ਦੀ ਤਾਰੀਖ ਨਹੀਂ ਆ, ਪੰਜਾਬ ਦੇ ਲੋਕ ਅਨਪੜ੍ਹ ਆ, ਪੰਜਾਬ ਦੇ ਲੋਕ ਜਾਹਲ ਆ, ਪੰਜਾਬ ਦੀ ਦੇਣ ਕੀ ਹੈ ਇਸ ਧਰਤੀ ਨੂੰ ਜਾਂ ਸਬ ਕੰਟੀਨੈਂਟ ਨੂੰ। ਤਾਂ ਉਹ ਅਸੀਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਕੱਢ ਕੇ ਲਿਆਏ ਹਾਂ, ਕਿਉਂਕਿ ਵੱਡੀਆਂ ਵੱਡੀਆਂ ਕਿਤਾਬਾਂ ਜਿਹੜੀਆਂ ਮੋਟੀਆਂ ਮੋਟੀਆਂ ਉਹ ਨਾ ਕੋਈ ਸੁਣਦਾ, ਨਾ ਕੋਈ ਪੜ੍ਹਦਾ, ਨਾ ਕੋਈ ਉਹਨਾਂ 'ਤੇ ਜਾ ਕੇ ਰਿਸਰਚ ਕਰਦਾ। ਸੋ ਅਸੀਂ ਉਹਨਾਂ ਕਿਤਾਬਾਂ ਦੇ ਵਿੱਚੋਂ ਚੀਜ਼ਾਂ ਰਿਸਰਚ ਕਰਕੇ ਅਸੀਂ ਨਿੱਕੇ ਨਿੱਕੇ ਥੋੜ੍ਹੇ ਥੋੜ੍ਹੇ ਛਪਾ ਰਹੇ ਹਾਂ ਕਿ ਜਿਹੜਾ ਤੁਸੀਂ 2-4 ਮਿੰਟ ਦੇ ਵਿੱਚ ਪੜ੍ਹ ਲਵੋ, ਦੈਟਸ ਇਟ, ਤੁਹਾਨੂੰ ਪਤਾ ਲੱਗ ਜਾਏ ਇਸ ਚੀਜ਼ ਬਾਰੇ। ਇੱਧਰ ਸ਼ਾਹਮੁਖੀ ਹੈ, ਇੱਧਰ ਸਾਰੀ ਅਸੀਂ ਇੰਗਲਿਸ਼ ਦੇ ਵਿੱਚ ਵੀ ਲਿਖਵਾਇਆ ਤਾਂ ਕਿ ਲੋਕਾਂ ਨੂੰ, ਜਿਨ੍ਹਾਂ ਨੂੰ ਬਹਾਨੇ ਨੇ ਉਹ ਨਾ ਰਹਿਣ। ਤੇ ਪੰਜਾਬ ਦੇ ਜਿਹੜੇ ਮਸ਼ਹੂਰ ਸ਼ਾਇਰ ਨੇ ਜਦੀਦ ਦੌਰ ਦੇ, ਅਸੀਂ ਉਹਨਾਂ ਦੇ ਵੀ ਨਾਂ ਪਾਏ ਨੇ। ਜਿਸ ਤਰ੍ਹਾਂ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਦਾ ਨਾਂ ਲੈਂਦੇ ਹੁੰਦੇ ਹਾਂ, ਬਾਬੇ ਨਾਨਕ ਤੋਂ ਲੈ ਕੇ ਖਵਾਜਾ ਫਰੀਦ ਤੱਕ, ਬਾਬੇ ਫਰੀਦ ਦਾ ਨਾਂ, ਬੁੱਲੇ ਵਾਰਸ ਦਾ ਨਾਂ। ਹੁਣ ਅਸੀਂ ਕੁਝ ਨਵੇਂ ਨਾਮ ਵੀ ਪਾਏ ਨੇ, ਜਿਨ੍ਹਾਂ ਦੇ ਵਿੱਚ ਪੀਰ ਮੇਹਰ ਅਲੀ ਸ਼ਾਹ ਨੇ, ਉਸਤਾਦ ਦਾਮਨ ਜੀ ਨੇ, ਮੌਲਾਨਾ ਜ਼ਫਰ ਅਲੀ, ਅਮਰਤਾ ਪ੍ਰੀਤਮ ਜੀ, ਜੋਗੀ ਜੇਲਮੀ ਜੀ, ਸ਼ਾਕਰ ਸ਼ੁਜਾਬਾਦੀ ਜੀ, ਮਾਰ ਮੁਹੰਮਦ ਰਿਆਜ਼ ਸਿਆਲਤ, ਜੰਬਲ ਕਲੀਮ ਬਾਜਵਾ, ਮਨੀਰ ਨਿਆਜ਼ੀ, ਮੁਹੰਮਦ ਯਾਦ ਪੱਟੀ, ਅਲੀ ਇਜਾਜ਼ ਤਮੀਮੀ, ਬਾਬਾ ਤਾਲਬ ਜਤੋਈ, ਮੁਮਤਾਜ਼ ਬਲੋਚ, ਲੁਤਫ ਅਲੀ, ਅਬਦੁਲ ਕਰੀਮ ਸਾਜਨ ਅਲੀ ਹੈਦਰ ਤੇ ਫਕੀਰ ਮੁਹੰਮਦ ਫਕੀਰ। ਅਸੀਂ ਇਹ ਨਵੇਂ ਨਾਮ ਹੀ ਪਾਏ ਨੇ। ਪੰਜਾਬ ਦੀ ਜਿਹੜੀ GDP ਹੈ, ਪਾਕਿਸਤਾਨ ਦੇ ਵਿੱਚ GDP ਦਾ ਕੀ ਕਿਰਦਾਰ ਹੈ, ਹਮੇਸ਼ਾ ਇੱਕ ਸਵਾਲ ਉੱਠਦਾ ਕਿ ਪੰਜਾਬ ਖਾ ਗਿਆ, ਪੰਜਾਬ ਦਿੰਦਾ ਕੁਛ ਨਹੀਂ, ਪੰਜਾਬ ਲੁੱਟ ਗਿਆ। ਤੇ ਪੰਜਾਬ ਦੀ ਕੀ GDP ਆ, ਉਹ ਅਸੀਂ ਸਾਰੀ ਇਹਦੇ 'ਤੇ ਰਿਸਰਚ ਕਰਕੇ, ਵੱਡੇ ਸੂਝਵਾਨਾਂ ਨਾਲ ਕਰਕੇ ਗੱਲ ਅਸੀਂ ਇਹਦੇ 'ਤੇ ਉਹ ਵੀ ਛਪਾਈ ਹੈ ਤਾਂ ਕਿ ਲੋਕਾਂ ਦਾ ਇੱਕ ਵੀ ਮਿਹਣਾ ਲਵੇ। ਤੇ ਜਦੋਂ ਸਾਡੇ ਕਿਸੇ ਪੰਜਾਬੀ ਨੂੰ ਕੋਈ ਬੰਦਾ ਉੱਠ ਕੇ ਕਹਿੰਦਾ ਕਿ ਤੁਹਾਡਾ ਪੰਜਾਬ ਖਾ ਗਿਆ, ਪੰਜਾਬ ਦਿੰਦਾ ਕੁਛ ਨਹੀਂ, ਤੇ ਉਹ ਦੱਸਣ ਕਿ ਬਾਈ ਜੀ ਪੰਜਾਬ ਦੀ ਇੰਨੀ GDP ਹੈ, ਇੰਨਾ ਹਿੱਸਾ ਪੰਜਾਬ ਮੈਨੂਫੈਕਚਰ ਇੰਨਾ ਕਰਦਾ, ਪੰਜਾਬ ਪ੍ਰੋਡਿਊਸ ਇੰਨਾ ਕਰਦਾ, ਪੰਜਾਬ ਰਿਟਰਨ ਇੰਨਾ ਲੈਂਦਾ। ਜੇ ਪੰਜਾਬ ਕਿਸੇ ਦੂਜੇ ਸੂਬੇ ਕੋਲੋਂ ਕੋਈ ਚੀਜ਼ ਲੈਂਦਾ ਤੇ ਪੰਜਾਬ ਉਹਦਾ ਪੇ ਕਿੰਨਾ ਕਰਦਾ ਵਾ, ਅਸੀਂ ਡਬਲ ਪੇ ਕਰਨੇ ਆ। ਉਹ ਸਾਰੀ ਉਹਦੇ ਵਿੱਚ ਵੀ ਅਸੀਂ ਥੋੜ੍ਹਾ ਜਿਹਾ ਇਹਨੂੰ ਜਦੀਦ ਕੀਤਾ। ਉਹਦੇ ਵਿੱਚ ਪੁਰਾਣੀ ਤਰੀਕ ਸੀ ਕੈਲੰਡਰ ਦੇ, ਇਹਦੇ ਵਿੱਚ ਅਸੀਂ ਨਵੀਂ ਸਾਰੀ ਤਰੀਕ ਜਿਹੜੀ ਆ ਉਹ ਲਿਖੀ ਆ। ਨਾਲ 47 ਦੀ ਜਿਹੜੀ ਵੰਡ ਆ ਉਹਦੀਆਂ ਅਸੀਂ ਤਸਵੀਰਾਂ ਵੀ ਨਾਲ ਲਾਈਆਂ ਨੇ, ਉਹਦੇ ਬਾਰੇ ਵੀ ਅਸੀਂ ਮੋਟਾ ਮੋਟਾ ਦੱਸਿਆ। ਔਰ ਮੁਗਲਾਂ ਦਾ ਦੌਰ ਜਿਹੜਾ ਮੁਗਲ ਤੇ ਸਿੱਖ ਦੌਰ, ਉਹ ਵੀ ਅਸੀਂ ਇਹਦੇ ਵਿੱਚ ਲਿਖਿਆ। ਕੰਧਾਰਾ ਤਹਿਜ਼ੀਬ ਦੇ ਵਾਰਸ, ਇੰਡਸ ਤਹਿਜ਼ੀਬ ਦੇ ਵਾਰਸ, ਉਹ ਵੀ ਲਿਖਿਆ। ਪੰਜਾਬੀ ਕੌਮ ਦੇ ਅਜ਼ੀਮ ਤੇ ਦਲੇਰ ਹੀਰੋ, ਉਹਨਾਂ ਬਾਰੇ ਅਸੀਂ ਲਿਖਿਆ। ਪੰਜਾਬ ਦੇ ਰਾਜੇ ਮਹਾਰਾਜੇ, ਉਹਨਾਂ ਬਾਰੇ ਅਸੀਂ ਲਿਖਿਆ, ਜਿਵੇਂ ਕਿ ਗੁਲ ਚੰਦ ਖੋਖਰ ਹੈ, ਮੁਜ਼ੱਫਰ ਸ਼ਾਹ ਰਾਜਪੂਤ ਹੈ, ਅਹਿਮਦ ਸ਼ਾਹ ਰਾਜਪੂਤ, ਖਿਜ਼ਰ ਖਾਨ ਖੋਖਰ ਹੈ, ਸੈयद ਬਾਦਸ਼ਾਹ, ਰਾਜਾ ਜਸਰਤ ਮੁਸਤਫਾ ਖੋਖਰ ਹੈ, ਰਾਏ ਭੁੱਲਰ ਖਾਂ ਭੱਟੀ ਹੈ, ਸੁਲਤਾਨ ਸਾਰੰਗ ਗੱਖੜ ਹੈ,
ਇਸੇ ਤਰ੍ਹਾਂ ਕਰਕੇ ਹੋਰ ਬਹੁਤ ਨੇ। ਮੁਹੰਮਦ ਖਾਨ ਗੁੱਜਰ ਹੈ, ਸਰਦਾਰ ਸ਼ੇਰਬਾਜ਼ ਹੈ, ਖਾਨ ਬਾਸੀ ਜੀ ਆ, ਸਰਦਾਰ ਕਾਲੇ ਖਾਂ ਗੁੱਜਰ, ਕਾਸਮ ਖਾਨ ਖਾਨ ਥੋਥਲ, ਅਨਾਇਤੁੱਲਾ ਖਾਨ ਸਿਆਲ, ਚੌਧਰੀ ਸੁਬਹਾਨ ਖਾਨ ਵੜੈਚ, ਚੌਧਰੀ ਗੁਲਾਮ ਮੁਹੰਮਦ ਖਾਨ ਵੜੈਚ। ਪੰਜਾਬੀ ਰਾਜੇ ਮਹਾਰਾਜਿਆਂ ਦੀ ਲਿਸਟ ਵਿੱਚ ਅਸੀਂ ਇਹ ਪਾਏ ਨੇ ਬੜੀ ਤਗੜੀ ਰਿਸਰਚ ਕਰਕੇ। ਪੰਜਾਬ ਦੇ ਜਿਹੜੇ 7 ਦਰਿਆ ਨੇ ਉਹਨਾਂ ਦਾ ਜ਼ਿਕਰ ਵੇਦਾਂ ਦੇ ਵਿੱਚ, ਉਹਨਾਂ ਦੇ ਪੁਰਾਣੇ ਨਾਂ, ਪੰਜਾਬ ਦੇ ਹੁਣ ਤੱਕ ਜਿਹੜੇ ਨਾਂ ਰਹੇ ਨੇ ਉਹਨਾਂ ਬਾਰੇ, ਜਿਵੇਂ ਵਤਸਤਾ, ਜੇਹਲਮ, ਦਰਿਆਵਾਂ ਦੇ ਨਾਂ ਜਿਹੜੇ ਪੁਰਾਣੇ ਹੁੰਦੇ ਸੀ। ਵਤਸਤਾ ਜੇਹਲਮ ਨੂੰ ਕਹਿੰਦੇ ਨੇ, ਅਸੋਕੀ ਚਨਾਬ ਨੂੰ, ਪੋਰਸ਼ਨੀ ਰਾਵੀ ਨੂੰ, ਬਿਆਸ ਨੂੰ, ਸਤਦੌਰ ਸਤਲੁਜ ਨੂੰ, ਸਰਸਵਤੀ ਜੋ ਅੱਜ ਦਾ ਖੁਸ਼ਕ ਹੋਇਆ ਦਰਿਆ, ਮਤਲਬ ਉਹਦੇ ਬਾਰੇ ਲਿਖਿਆ ਅਸੀਂ ਹਾਂ। ਉਸ ਤੋਂ ਬਾਅਦ ਇੱਕ ਸਵਾਲ ਜਿਹੜਾ ਮੁਸਲਸਲ ਹੁੰਦਾ ਕਿ ਕੀ ਪੰਜਾਬੀ ਸਿੱਖਾਂ ਦੀ ਜ਼ੁਬਾਨ ਆ, ਉਹਦੇ ਬਾਰੇ ਵੀ ਲਿਖਿਆ। ਔਰ ਮੈਂ ਤੁਹਾਨੂੰ ਇਹ ਜ਼ਰੂਰ ਸਾਰਿਆਂ ਵੀਰਾਂ ਨੂੰ ਇਹ ਕਹੂੰਗਾ ਕਿ ਇਹ ਜਿਹੜੇ ਬਰੋਸ਼ਰ ਨੇ ਨਾ, ਇਹ ਮੇਰਾ ਭਰਾ ਸਾਡੇ ਕੋਲੇ PDF ਪਏ ਨੇ, ਤੁਸੀਂ ਸਾਡੇ ਨਾਲ ਇਹਨਾਂ ਨੰਬਰਾਂ 'ਤੇ ਰਾਬਤਾ ਕਰਨਾ। ਤੁਹਾਨੂੰ ਅਸੀਂ PDF ਵੀ ਦੇਵਾਂਗੇ, ਤੁਸੀਂ ਆਪ ਵੀ ਪੜ੍ਹਨੇ ਨੇ, ਆਪਣੇ ਬੱਚਿਆਂ ਨੂੰ ਵੀ ਪੜ੍ਹਾਉਣੇ ਨੇ। ਔਰ ਮਿਹਰਬਾਨੀ ਇਸ ਚੀਜ਼ ਦੀ ਹੈ ਕਿ ਸਾਡੀ ਜਿਹੜੀ ਮਿਹਨਤ ਕੀਤੀ ਹੋਈ ਹੈ ਨਾ, ਇਹਦੇ 'ਤੇ ਥੋੜ੍ਹਾ ਜਿਹਾ ਗੌਰ ਕਰ ਲਿਆ ਕਰੋ। ਇਹ ਇੰਗਲਿਸ਼ ਦੇ ਵਿੱਚ ਵੀ ਇਹ ਨਿੱਕੇ ਨਿੱਕੇ ਨੇ, ਬਿਲਕੁਲ ਨਿੱਕੇ ਨੇ। ਅਸੀਂ ਤਰੀਕ ਨੂੰ ਬੜਾ ਸ਼ਾਰਟ ਕਰਕੇ ਤੇ ਅਹਿਮ ਚੀਜ਼ਾਂ ਕੱਢ ਕੇ ਲੈ ਕੇ ਆਏ ਹਾਂ ਤਾਂ ਕਿ ਸਾਡੀ ਲੁਕਾਈ ਦੀ ਜੁੜਤ ਬਣੇ। ਅਸੀਂ ਨਾ ਕਿਸੇ ਕੋਲ ਫੰਡ ਲਿਆ, ਨਾ ਅਸੀਂ ਕਿਸੇ ਨੂੰ ਕਿਹਾ ਜਾ ਕੇ ਵੀ ਸਾਨੂੰ ਇੰਨੇ ਪੈਸੇ ਦੇ ਅਸੀਂ ਕੈਲੰਡਰ ਛਪਾਉਣੇ ਨੇ, ਸਾਨੂੰ ਇੰਨੇ ਪੈਸੇ ਦੇ ਅਸੀਂ ਬਰੋਸ਼ਰ ਛਪਾਉਣੇ ਨੇ, ਸਾਨੂੰ ਇੰਨੇ ਪੈਸੇ ਦੇ ਅਸੀਂ ਸਾਰੰਗ ਅੱਖੜ ਦਾ ਕੋਈ ਮੁਜੱਸਮਾ ਲਾਉਣਾ, ਰਾਜਾ ਅਹਿਮਦ ਖਾਨ ਖਰੜ ਦਾ। ਨਹੀਂ, ਅਸੀਂ ਕਿਸੇ ਕੋਲ ਰੁਪਈਆ ਨਹੀਂ ਲਿਆ। ਇਹ ਸਾਡੇ ਇਮਰਾਨ ਭਾਜੀ ਨੇ, ਹਾਰਸ ਵੀਰ ਨੇ, ਰਾਣਾ ਸਜਾਦ, ਸਾਰੀ ਦੇਣ ਇਮਰਾਨ ਭਾਜੀ ਦੀ ਆ, ਉਹ ਸਾਰੇ ਕੰਮ ਕਰਦੇ ਨੇ। ਔਰ ਮੈਂ ਲਾਸਟ ਤੇ ਤੁਹਾਨੂੰ ਇੱਕ ਗੱਲ ਕਰਦੇ ਹਾਂ, ਖੁਦਾ ਦਾ ਨਾਂ ਜੇ ਯਾਰ, ਜਿਹੜੇ ਬੰਦੇ ਮਿਹਨਤ ਕਰਦੇ ਨੇ ਨਾ, ਜਿਹੜੇ ਬੰਦੇ ਪੰਜਾਬੀਅਤ ਦਾ ਮੁਕੱਦਮਾ ਲੈ ਕੇ ਤੁਰੇ ਹੋਏ ਨੇ, ਉਹਨਾਂ ਨੂੰ ਸਪੋਰਟ ਕਰਿਆ ਕਰੋ। ਔਰ ਸੈਕੰਡ ਚੀਜ਼, ਇਹਦੇ 'ਤੇ ਮੈਂ ਤੁਹਾਡੇ ਹੱਥ ਬੰਨ੍ਹਣਾ ਕਿ ਅਸੀਂ ਰਿਸਰਚ ਕੀਤੀ ਹੈ, ਕੁਝ ਕੁ ਬੰਦੇ ਕੀ ਕਰ ਰਹੇ ਨੇ, ਉਹ ਚਾਹੁੰਦੇ ਨੇ ਕਿ ਇਹਨੂੰ ਅਸੀਂ ਇਹ ਸਾਰੀ ਤਰੀਖ ਇਵੇਂ ਚੁੱਕ ਕੇ ਨਾ ਤੇ ਥੱਲੇ ਆਪਣੀਆਂ ਤਨਜ਼ੀਮਾਂ ਦੇ ਆਪਣੇ ਲੋਗੋ ਲਵਾ ਕੇ ਤੇ ਅਸੀਂ ਇਹ ਲੁਕਾਈ ਦੇ ਵਿੱਚ ਵੰਡੀਏ ਤਾਂ ਕਿ ਸਾਡਾ ਨਾਂ ਹੋ ਜਾਵੇ ਕਿ ਇਹ ਰਿਸਰਚ, ਇਹ ਤਹਿਰੀਕ, ਇਹਨਾਂ ਮਤਲਬ ਇਹ ਜਿਹੜੀ ਤਹਿਰੀਰ ਹੈ ਜਾਂ ਸਵਾਲ ਜਵਾਬ ਨੇ ਜਿਹੜੇ ਪੰਜਾਬ ਬਾਰੇ ਤਾਰੀਖ ਹੈ, ਇਹ ਸਾਡੀ ਹੈ। ਯਾਰ ਇਹ ਕੰਮ ਨਾ ਕਰਿਆ ਕਰੋ, ਇਹ ਤਾਂ ਡਾਕਾ ਹੋ ਜਾਂਦਾ ਨਾ। ਇੱਕ ਬੰਦਾ ਮਿਹਨਤ ਕਰਦਾ, ਪੂਰੀ ਆਪਣਾ ਟਾਈਮ ਲਾਉਂਦਾ, ਆਪਣਾ ਪੈਸਾ ਲਾਉਂਦਾ ਹੈ, ਫਿਰ ਲੋਕਾਂ ਤੱਕ ਕੋਈ ਜਾਣਕਾਰੀ ਪਹੁੰਚਾਉਂਦਾ। ਤੇ ਤੁਸੀਂ ਕੀ ਚਾਹੁੰਦੇ ਜੇ ਕਿ ਤੁਸੀਂ ਸਾਰਾ ਕੁਝ ਸਾਡਾ ਚੁੱਕ ਕੇ ਕਾਪੀ ਕਰਕੇ ਉੱਤੇ ਆਪਣੀ ਤੁਸੀਂ ਲੋਗੋ ਛਪਵਾ ਕੇ ਤੁਸੀਂ ਬੱਲੇ ਬੱਲੇ ਕਰ ਲਓ। ਯਾਰ ਇੰਜ ਨਹੀਂ, ਆਪ ਰਿਸਰਚ ਕਰੋ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਰਿਸਰਚ ਕੀ ਹੁੰਦੀ ਹੈ, ਪੜ੍ਹਨਾ ਕੀ ਹੁੰਦਾ, ਤੁਹਾਨੂੰ ਮੁਕੱਦਮੇ ਦੀ ਸਮਝ ਆਵੇ। ਹੁਣ ਕਿਸੇ ਦੀ ਬਣੀ ਬਣਾਈ ਸ਼ਾਇਦ ਤੇ ਆ ਕੇ ਬਹਿਣਾ ਸੌਖਾ ਹੈ, ਆਪ ਹੀ ਬਣਾਉਣੀ ਬੜੀ ਔਖੀ ਹੈ। ਮੈਂ ਰਿਕੁਐਸਟ ਕਰਾਂਗਾ, ਮੇਰਾ ਭਰਾ ਬਹੁਤ ਸਾਰੇ ਬੰਦਿਆਂ ਦਾ ਸਾਨੂੰ ਇਹ ਸੁਣਨ ਦੇ ਵਿੱਚ ਆਉਂਦਾ ਪਿਆ, ਉਹ ਛਪਾਉਣ ਨੂੰ ਫਿਰਦੇ ਨੇ, ਗਲਤ ਗੱਲ ਹੈ। ਇਹ ਕੰਮ ਨਹੀਂ ਕਰਨਾ ਚਾਹੀਦਾ ਤੁਹਾਨੂੰ। ਜਿਉਂਦੇ ਵਸਦੇ ਰਹੋ ਅੱਲਾ ਦੇ ਵਾਲੇ।